ਜੀ, ਸੋ ਖਾਸ ਕਰਕੇ ਜਿਹੜੇ ਆਪਣੇ ਟਰੱਕਰਸ ਆ ਕੈਨੇਡਾ ਤੋਂ ਆ ਰਹੇ ਆ, ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਤੋਂ, ਪਲੀਜ਼ ਮੇਰੇ ਖਿਆਲ ਨਾਲ ਜੇ ਰੈਡਿੰਗ 'ਚ ਇੰਨੀ ਜ਼ਿਆਦਾ ਸਨੋ ਪੈ ਰਹੀ ਆ, ਮੈਨੂੰ ਲੱਗਦਾ ਇਹ ਹਾਈਵੇ 5 ਬੰਦ ਹੋ ਜਾਣਾ। Yeah. ਤੇ So ਧਿਆਨ ਨਾਲ yeah. ਆਪਣਾ ਜਿਹੜਾ ਵੈਦਰ ਆ ਨਾ, ਐਪ ਦੇਖ ਕੇ ਹੀ ਤੁਰਿਓ। ਤੇ ਅੱਗੇ ਤੁਹਾਨੂੰ ਪਤਾ ਪਿਛਲੀ ਵਾਰੀ ਵਿਲਟਨ ਦੇ ਕੋਲ ਹਾਈਵੇ 5 ਜਿਹੜਾ ਆ, ਉਦੋਂ ਲੈਵੀ ਟੁੱਟ ਗਈ ਸੀਗੀ, ਇੱਕ ਫਲੱਡ ਬੰਨ ਵੀ ਟੁੱਟ ਹੋਇਆ ਗਿਆ ਸੀ। ਸੀਗਾ। ਤੇ ਜਿਸ ਹਿਸਾਬ ਦੇ ਨਾਲ ਸਨੋ ਪਈ ਆ, ਸਿਆਰਾਸ ਦੇ ਵਿੱਚ ਕਹਿੰਦੇ ਫੇਰ 6-6 ਫੁੱਟ ਤੱਕ ਸਨੋ ਪੈ ਸਕਦੀ, ਤੇ ਸਨੋ ਵੀ ਪੈਣੀ ਆ, ਉਧਰੋਂ ਮੀਂਹ ਆ, ਉਧਰੋਂ ਜਿਹੜਾ ਮੌਸਮ ਆ ਉਹ ਗਰਮੀ ਵਾਲਾ, ਹਵਾ ਜਿਹੜੀ ਆ ਠੰਡ ਵਾਲਾ ਨਹੀਂ ਗਰਮੈਸ਼ ਹੈਗਾ। ਵਾਲਾ ਹੈ। ਸੋ ਇਹ ਜਿਹੜੀ ਆ ਬਹੁਤ ਜਲਦੀ ਸਨੋ ਪਿਘਲਣੀ ਆ, ਉਹਦੇ ਨਾਲ ਜਿਹੜੀ ਆ ਫਲੱਡਿੰਗ ਦਾ ਡਰ ਬਣਿਆ ਇਹ ਹੋਇਆ ਆ। ਖਿਚੜੀ ਜਿਹੜੀ ਇਸ ਟਾਈਮ ਪੱਕ ਰਹੀ ਹੈ, ਕੁਦਰਤ ਦੀ ਮੌਸਮੀ ਜਿਹੜੀ ਹੈ ਨਾ, ਇਹ ਬਹੁਤ ਖਤਰਨਾਕ ਹੈ ਇਸ ਟਾਈਮ। ਮੈਡੀਸਨ ਜਿਹੜੀ ਇਹ ਘੋਲ ਬਣ ਰਿਹਾ ਆ। ਸੋ ਬੰਦਾ ਦੇਖੋ ਜਿਹੜੇ ਫਲੈਟ ਏਰੀਆਸ 'ਚ ਆ ਨਾ, ਉਹ ਸੋਚਦੇ ਵੀ ਚੱਲ ਇੱਥੇ ਵੱਧ ਤੋਂ ਵੱਧ ਮੀਂਹ ਪੈ ਜਾਊਗਾ, ਮਾੜਾ ਮੋਟਾ ਇੱਥੇ ਪਾਣੀ ਖੜ ਜਾਊਗਾ, ਇੱਦਾਂ ਆ। ਦੈਟਸ ਫਾਈਨ, ਇਹ ਠੀਕ ਆ ਤੁਹਾਡੀ ਗੱਲ ਸਾਰੇ ਜਾਣਿਆਂ ਦੀ ਜਿਹੜੀ ਉਹਨਾਂ 'ਚ ਆ। ਪਰ ਜਿਹੜੇ ਪਹਾੜਾਂ ਦੇ ਫੁੱਟ ਹਿਲਸ ਦੇ ਵਿੱਚ ਜਾਂ ਪਹਾੜਾਂ 'ਚ ਜਿਹੜੇ ਉਹ ਰਹਿ ਰਹੇ ਆ, ਸੈਨ ਬਰਨਾਰਡੀਨੋ ਵਾਲਿਆਂ ਨੂੰ ਪੁੱਛ ਕੇ ਦੇਖੋ ਕੀ ਹਾਲ ਆ ਉੱਥੇ। ਕਿੰਨੇ ਕਿੰਨੇ ਦਿਨ ਹੋ ਗਏ ਆ ਬਰਫ਼ ਦੇ ਵਿੱਚ ਫਸੇ ਪਏ ਆ, ਖਾਣ ਪੀਣ ਨੂੰ ਉਹਨਾਂ ਨੂੰ ਕੁਛ ਮਿਲ ਜਿਹੜਾ ਉਹ ਨਹੀਂ ਰਿਹਾ ਹੈਗਾ। ਸੋ ਸਥਿਤੀ ਜਿਹੜੀ ਉਹ ਕਾਫੀ ਬੈਡ ਜਿਹੜੀ ਆ, ਬੈਡ ਤੋਂ ਵਰਸ ਹੁੰਦੇ ਆ, ਅਗਲੀ ਹੁੰਦੇ ਆ। ਜਿਹੜਾ ਆ ਕਹਿੰਦੇ ਵੀ ਵਕਤ ਜ਼ਿਆਦਾ ਜਿਹੜਾ ਉਹ ਨਹੀਂ ਲੱਗਣਾ ਹੈਗਾ। ਅਸੀਂ ਤੁਹਾਨੂੰ ਟਰਾਈ ਕਰਾਂਗੇ ਵੀ ਕੁਛ ਨਾ ਕੁਛ ਜਿਹੜਾ ਆ ਆਫਟਰ ਐਵਰੀ ਫਿਊ ਆਵਰਸ ਤੁਹਾਨੂੰ ਜਿਹੜੀ ਉਹ ਅਪਡੇਟ ਜਿੰਨੀ ਦੇਰ ਤੱਕ ਰਾਤ ਤੱਕ ਐਟਲੀਸਟ ਜਿਹੜੇ ਉਹ ਤੁਹਾਨੂੰ ਅਸੀਂ ਦੱਸਦੇ ਜਿਹੜੇ ਉਹ ਰਹੀਏ, ਤਾਂ ਜੋ ਤੁਹਾਨੂੰ ਜਿਹੜਾ ਉਹ ਪਤਾ ਲੱਗਦਾ ਰਹੇ ਕੀ ਜਿਹੜਾ ਚੱਲ ਰਿਹਾ। ਬਿਜਲੀ ਜਾਣ ਦੀ ਸੰਭਾਵਨਾ ਕਾਫੀ ਥਾਵਾਂ ਦੇ ਉੱਤੇ ਜਿਹੜੀ ਉਹ ਬਣੀ ਆ। ਤੇ ਮੇਕ ਸ਼ੋਰ ਕਰੋ ਵੀ ਤੁਹਾਡੀਆਂ ਜਿਹੜੀਆਂ ਚੀਜ਼ਾਂ ਆ ਉਹ ਚਾਰਜਡ ਹੈਗੀਆਂ ਆ। ਖਾਣ ਨੂੰ ਜਿਹੜੇ ਆ ਨਾ, ਉਹ ਚੀਜ਼ਾਂ ਦਾ ਧਿਆਨ ਜਿਹੜਾ ਉਹ ਤੁਸੀਂ ਜ਼ਰੂਰ ਜਿਹੜਾ ਉਹ ਰੱਖਣਾ ਆ। ਦਵਾਈਆਂ ਦਾ ਸਾਰਾ ਕੁਛ ਆ। ਦਵਾਈਆਂ ਦਾ ਖਾਸ ਕਰਕੇ ਬਣਾਉਣ ਦੇ ਲਈ, ਜੇ ਹੁਣ ਕਿਸੇ ਕੋਲ ਪੋਰਟੇਬਲ ਚੁੱਲ੍ਹੇ ਹੈਗੇ ਆ ਗੈਸ ਵਾਲੇ, ਉਹ ਇਸ ਟਾਈਮ ਤੁਹਾਡੇ ਬੈਸਟ ਫਰੈਂਡ ਨੇ। ਵੀ ਕਿਉਂਕਿ ਜੇ ਇੰਡਕਸ਼ਨ ਵਾਲੇ ਨਾ ਚੱਲਦੇ ਹੋਏ ਤਾਂ ਫਿਰ ਪ੍ਰੋਬਲਮ ਜਿਹੜੀ ਉਹ ਉਹਦੇ ਕਰਕੇ ਜਿਹੜੀ ਉਹ ਆ ਸਕਦੀ ਆ। ਸੋ ਟੋਟਲ 17 ਮਿਲੀਅਨ ਲੋਕ ਅੰਡਰ ਫਲੱਡ ਵਾਚ ਆ ਕੈਲੀਫੋਰਨੀਆ ਦੇ ਵਿੱਚ, ਤੇ ਕੁਝ ਪਾਰਟ ਨਵਾਡਾ ਦਾ, ਜਿੱਦਾਂ ਲੇਕ ਤਾਹੋ ਵਾਲਾ ਏਰੀਆ ਹੈਗਾ ਆ। ਸੈਂਟਾ ਕਰਾਜ਼ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਹੁਣੀ ਉਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ ਇਵੈਕੂਏਸ਼ਨ ਵਾਰਨਿੰਗ ਕਰ ਦਿੱਤੀ ਆ। ਰੈਜ਼ੀਡੈਂਟਸ ਜੋ ਵਾਟਸਨਵਿਲ, ਸੋਕਿਓਲ, ਪੈਰਾਡਾਈਜ਼ ਪਾਰਕ, ਐਪਟਸ ਕ੍ਰੀਕ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। ਸੋ ਪਲੀਜ਼, ਵਾਟਸਨਵਿਲ ਦੇ ਵਿੱਚ ਕੁਝ ਆਪਣੇ ਪਰਿਵਾਰ ਵੀ ਰਹਿੰਦੇ ਹੈਗੇ ਪੰਜਾਬੀ, ਤੇ ਕਿਉਂਕਿ ਉੱਥੇ ਜਿਹੜਾ ਪਹਾਰੋ ਰਿਵਰ ਆ ਉਹ ਬਹੁਤ ਛੇਤੀ ਚੜ ਜਾਂਦਾ। ਪਿਛਲੀ ਵਾਰੀ ਵੀ ਜਿਹੜਾ ਉਹਦੇ ਵਿੱਚ ਫਲੱਡਿੰਗ ਹੋਈ ਸੀ, ਹਮੇਸ਼ਾ ਹੀ ਉੱਥੇ ਫਲੱਡ ਹੁੰਦਾ ਹੈ। ਸੋ ਮੋਨਰੇ ਕਾਉਂਟੀ ਦਾ ਕਾਰਮਲ ਰਿਵਰ, ਲਗੂਨ, ਪਹਾੜੋ, ਇਹ ਸਾਰਾ ਏਰੀਆ ਜਿਹੜਾ ਆ ਇਹ ਫਲੱਡਿੰਗ ਵਾਲਾ ਹੈਗਾ ਆ। ਸੋ ਉਹਨਾਂ ਨੇ ਇਹ ਵੀ ਦੱਸਿਆ ਵੀ 211 ਨੰਬਰ ਹੈਗਾ ਜੇ ਸਟੋਰਮ ਦੇ ਰਿਲੇਟਡ ਆ, ਤੇ ਜੇ ਐਮਰਜੈਂਸੀ ਆ ਫਿਰ ਉਹ 911 ਨੰਬਰ ਹੈਗਾ ਜੀ। ਸੋ ਰੋਡ ਕੰਡੀਸ਼ਨਸ ਚੈੱਕ ਕਰਦੇ ਰਹੋ। ਕੈਲਟ੍ਰਾਂਸ ਦੀ ਜਿਹੜੀ ਵੈਬਸਾਈਟ ਹੈਗੀ ਆ, ਉਹਦੇ ਤੇ ਜਿਹੜੀ ਉਹ ਜਾਣਕਾਰੀ ਤੁਸੀਂ ਜਿਹੜੀ ਉਹ ਲੈਂਦੇ ਰਹੋ ਕਿ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ। ਤੇ ਬਾਕੀ ਜਿਹੜਾ ਬਿਲਕੁਲ ਵੀ ਜਿੱਦਾਂ ਆਪਾਂ ਤੁਹਾਨੂੰ ਬਾਰ-ਬਾਰ ਦੱਸ ਰਹੇ ਹਾਂ ਵੀ ਕਿਤੇ ਵੀ ਜਿਹੜਾ ਜਿੱਥੇ ਪਾਣੀ ਖੜਾ ਆ ਉੱਥੇ ਜਾਣ ਦੀ ਤੁਹਾਨੂੰ ਜਿਹੜੀ ਉਹ ਜ਼ਰੂਰਤ ਨਹੀਂ ਆ। ਲੈਂਡਸਲਾਈਡ, ਮਡ ਸਲਾਈਡ ਹੋਣ ਦੀ ਸੰਭਾਵਨਾ ਇਸ ਵਾਰ ਜ਼ਿਆਦਾ ਆ, ਕਿਉਂਕਿ ਜਿਹੜੀ ਸੋਇਲ ਆ, ਮਿੱਟੀ ਆ, ਉਹ ਪੂਰੀ ਤਰ੍ਹਾਂ ਜਿਹੜੀ ਪਾਣੀ ਦੇ ਨਾਲ ਭਰੀ ਹੋਈ ਆ, ਤੇ ਇੰਨੇ ਜ਼ਿਆਦਾ ਮੀਂਹ ਪਾਣੀ ਦੇ ਨਾਲ, ਤੇਜ਼ ਵਹਾਅ ਦੇ ਨਾਲ ਉਸ ਦੇ ਰੁੜਨ ਦੇ, ਬੰਨ ਟੁੱਟਣ ਦੇ, ਹੋਰ ਕਈ ਤਰੀਕੇ ਦੇ ਜਿਹੜੇ ਖਤਰੇ ਆ, ਖਦਸ਼ੇ ਆ, ਉਹ ਉਸ ਦੇ ਵਿੱਚ ਬਣ ਜਾਂਦੇ ਹੁੰਦੇ ਆ। ਜੀ। ਵਰਿੰਦਰ ਗੋਇਲ ਜੀ ਮੈਸੇਜ ਦੇ ਰਹੇ ਕਹਿੰਦੇ ਵੀ 5 ਕਲੋਜ਼ਡ ਆ ਬੋਥ ਸਾਈਡ ਤੇ। ਸੋ ਉਹਨਾਂ ਨੇ ਲੋਕੇਸ਼ਨ ਨਹੀਂ ਲਿਖੀ। ਜਰੂਰ ਲੋਕੇਸ਼ਨ ਤੁਸੀਂ ਦੱਸ ਦਿਓ ਕਿਹੜੀ ਲੋਕੇਸ਼ਨ ਤੇ ਕਲੋਜ਼ ਰੱਖੂਗਾ। 5 ਤਾਂ ਕੈਨੇਡਾ ਨੂੰ ਜਾਂਦੀ ਆ, ਇੱਧਰ ਸੈਂਡੀਗੋ ਪੂਰਾ ਐਂਡ ਤੱਕ ਜਾਂਦੀ ਆ। ਸੋ ਲੋਕੇਸ਼ਨ ਜਰੂਰ ਦੱਸ ਦਿਓ ਵੀ ਕਿਹੜੀ ਲੋਕੇਸ਼ਨ ਦੇ ਉੱਤੇ ਹੈਗੀ ਆ, ਤਾਂ ਕਿ ਆਪਾਂ ਸਰੋਤਿਆਂ ਨੂੰ ਦੱਸ ਦਾਂਗੇ। ਤੇ ਆਪਾਂ ਇਕੋਨਮੀ ਦੀ ਵੀ ਗੱਲਬਾਤ ਕਰਨੀ ਆ, ਕਿਉਂਕਿ ਸਾਡਾ ਸਮਾਂ ਵੀ ਸਮਾਪਤੀ ਵਾਲਾ। ਸਮਾਂ ਤਾਂ ਕਦ ਸਮਾਪਤ ਜਿਹੜਾ ਹੋ ਗਿਆ, ਤੇ ਇਹ ਆਪਾਂ ਜੇ ਜਾਂਦੇ ਜਾਂਦੇ ਦੱਸਦੇ ਜਾਈਏ, ਸਟਾਕ ਮਾਰਕੀਟ ਜਿਹੜੀ ਉਹ ਅੱਜ ਉਹਦੇ ਲਈ ਬਹੁਤਾ ਚੰਗਾ ਦਿਨ ਫਿਰ ਨਹੀਂ ਰਿਹਾ। 500 ਤੇ ਜਿਹੜੀ ਆ 44 ਪੁਆਇੰਟ ਘਟ ਕੇ 32,255 ਤੇ ਬੰਦ ਹੋਈ। S&P ਦੇ ਵਿੱਚ 74 ਪੁਆਇੰਟ ਦੀ ਗਿਰਾਵਟ ਤੋਂ ਬਾਅਦ 3918 ਤੇ। ਨੈਸਡੈਕ 338 ਪੁਆਇੰਟ ਘਟ ਕੇ 11,338 ਦੇ ਉੱਤੇ ਇਹ ਬੰਦ ਹੋਈ ਆ। ਸੋਨੇ ਦਾ ਭਾਅ 1835 ਪ੍ਰਤੀ %। ਕ੍ਰਿਪਟੋ ਕਰੰਸੀ 20,065 ਤੇ ਇਥੀਰੀਅਮ $1428 ਦੇ ਬਰਾਬਰ
ਚੱਲ ਰਹੀ ਆ। ਜਦੋਂ ਤੋਂ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਉਹਨਾਂ ਨੇ ਕਾਂਗਰਸ ਨੂੰ ਐਡਰੈਸ ਕੀਤਾ ਹੈ ਤੇ ਰਿਸੈਸ਼ਨ ਦੇ ਚਾਂਸ ਹੋਰ ਵੀ ਜ਼ਿਆਦਾ ਵੱਧ ਗਏ ਹੈਗੇ ਆ, ਕਿਉਂਕਿ ਉਹਨਾਂ ਨੇ ਦੱਸਿਆ ਸੀ ਵੀ ਇੰਟਰਸਟ ਰੇਟ ਵਧਣਾ ਆ। ਕੱਲ ਨੂੰ ਆਪਾਂ ਹੋਰ ਡਿਟੇਲ 'ਚ ਗੱਲਬਾਤ ਕਰਾਂਗੇ। ਲੇ ਆਫ ਦੇ ਚੱਕਰ ਦੇ ਵਿੱਚ ਅੱਜ ਜਨਰਲ ਮੋਟਰਸ ਨੇ ਅਨਾਉਂਸ ਕਰਤਾ ਵੀ ਮਿਸ਼ੀਗਨ ਦੇ ਵਿੱਚ ਜਿਹੜੇ ਉਹਨਾਂ ਦੇ 3500 ਦੇ ਕਰੀਬ ਸੈਲਰੀਡ EMPLOYED ਆ, ਉਹ ਉਹਨਾਂ ਨੂੰ ਵਾਈ ਆਊਟ ਕਰਨ ਜਾ ਰਹੇ ਆ ਵੀ ਉਹਨਾਂ ਨੂੰ ਉਹ ਸੈਵਰੈਂਸਸ ਪੇ ਜਾਂ ਹੋਰ ਬੈਨੀਫਿਟਸ ਦੇਣਗੇ ਤਾਂ ਕਿ ਉਹ ਆਪਣੀ ਜੌਬ ਕੁਇਟ ਕਰ ਸਕਣ। 500 ਲੋਕ ਉਹ ਲੇ ਆਫ ਵੀ ਕਰਨ ਜਾ ਰਹੇ ਹੈਗੇ ਆ ਤੇ $1 ਦੇ ਬਰਾਬਰ ਇੰਡੀਆ ਦੇ 82 ਰੁਪਏ 6 ਪੈਸੇ ਰਹੇ ਆ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਆਪਣੇ ਬਰਿੰਦਰ ਗੋਇਲ ਹੋਣਾ ਨੇ ਜੋ ਦੱਸਿਆ ਸੀ ਹਾਈਵੇ 5 ਕਲੋਜ਼ ਆ ਵੀਡ ਦੇ ਲਾਗੇ ਜੋ ਆ ਉਹ ਦੋਨਾਂ ਸਾਈਡਾਂ ਤੋਂ ਕਲੋਜ਼ ਆ। ਜੀ।